किस तरह का लग गया आके पाकिस्तान आके? बहुत ही मन ਨੂੰ ਸਕੂਨ ਮਿਲਿਆ, ਲੋਕਾਂ ਦਾ ਪਿਆਰ ਮਿਲਿਆ। ਪਾਕਿਸਤਾਨ ਦੇ ਮਨ ਨੂੰ ਇੰਨਾ ਸਕੂਨ ਮਿਲਿਆ ਵੀ ਜੀ ਕਰਦਾ ਵੀ ਜਾਈਏ ਨਾ, ਇੱਥੇ ਹੀ ਸੇਵਾ ਕਰੀਏ। ਉਹਨਾਂ ਦਾ ਬਚਪਨ ਇੱਥੇ ਗੁਜ਼ਰਿਆ, 12-13 ਸਾਲ ਦੇ ਸੀ ਕਦੋਂ ਵੰਡ ਹੋਈ ਆ। ਸਾਡੇ ਵੱਡੇ ਬਜ਼ੁਰਗਾਂ ਦਾ ਕਾਲਿਆਂ ਵਾਲਾ ਖੂਹ ਵੱਜਦਾ ਸੀ। ਸਾਨੂੰ ਤਾਂ ਇੰਨਾ ਮਨ ਨੂੰ ਖੁਸ਼ੀ ਮਿਲੀ ਕਦੋਂ ਮਤਲਬ ਐਂਟਰ ਹੋ ਗਏ ਨਾ, ਉੱਥੇ ਕਾਲ ਚੱਲ ਰਹੀ ਸੀ, ਮਤਲਬ ਬੇਟੀ ਦਾ ਫੋਨ ਆਇਆ। ਬੇਟੀ ਕਹਿੰਦੀ ਪਾਪਾ ਕਿਵੇਂ? ਮੈਂ ਕਿਹਾ ਮੇਰਾ ਤਾਂ ਮਨ ਨੂੰ ਇੰਨਾ ਸਕੂਨ ਮਿਲਿਆ ਇੱਥੇ ਦੀ ਧਰਤੀ ਦੇਖ ਕੇ। ਵੀ ਉਹੀ ਭਰਾ ਨੇ ਕਿਹੜੇ ਤੁਸੀਂ ਛੱਡ ਕੇ ਗਏ ਸੀ। ਇਹ ਤਾਂ ਮਨ ਦਾ ਵਹਿਮ ਹੈ ਵੀ ਇੰਨਾ ਪਿਆਰ ਜੇ ਅਸੀਂ ਇੱਕ ਕਦਮ ਅੱਗੇ ਕਰਾਂਗੇ ਤੇ ਪਾਕਿਸਤਾਨ 4 ਕਦਮ ਅੱਗੇ ਆਣ ਕੇ ਮਿਲਦਾ। ਸਾਨੂੰ ਪਿਆਰ ਹੀ ਇੰਨਾ ਕਰਦਾ। अस्सलाम वालेकुम, सत श्री अकाल। मैं नासिर ढिल्लों। तुसीं इस वेले जुड़ चुके हो पंजाबी लहर यूट्यूब चैनल दे नाल। पंजाबी लहर यूट्यूब चैनल पंजाब नूं लैके, पंजाबीयत नूं लैके, पंजाब दे रंगां नूं लैके तुहाडे रूबरू हुंदे रहीदा। जे आपां गल करिए साडे चढ़दे पंजाब वाले लोग जिहड़े पाकिस्तान विजिट करदे ने, जिहड़े पाकिस्तान नूं फेरी पाउंदे ने, ਉਹ ਜਿਹੜੇ ਜਦੋਂ ਇੱਥੇ ਹੁੰਦੇ ਉਹਨਾਂ ਦੇ ਐਕਸਪੀਰੀਅੰਸ ਤੁਹਾਡੇ ਤੱਕ ਸ਼ੇਅਰ ਕਰੀਦੇ, ਉਹਨਾਂ ਨੂੰ ਉਹਨਾਂ ਦੇ ਪਿੰਡਾਂ ਤੱਕ ਲੈ ਕੇ ਜਾਈਦਾ। ਉਹਨਾਂ ਦੇ ਜਿਹੜੇ ਇੱਥੇ ਰੂਟਸ ਨਾਲ ਜੁੜੇ ਨੇ ਉਹਨਾਂ ਨਾਲ ਜੋੜਨ ਦੀ ਕੋਸ਼ਿਸ਼ ਕਰੀਦੀ ਆ। ਪਾਕਿਸਤਾਨੀ ਆਵਾਮ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰੀਦੀ ਆ, ਇੱਧਰਲੇ ਪੰਜਾਬ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰੀਦੀ ਆ। ਸੋ ਅੱਜ 551ਵਾਂ ਬਾਬਾ ਜੀ ਗੁਰੂ ਨਾਨਕ ਸਰਕਾਰ ਦਾ ਆਗਮਨ ਪ੍ਰਕਾਸ਼ ਪੁਰਬ, ਉਹਦੀਆਂ ਪਹਿਲੋਂ ਸਾਰਿਆਂ ਨਾਲ ਸਾਰੀ ਸਿੱਖ ਸੰਗਤ ਨੂੰ ਬਹੁਤ ਬਹੁਤ ਵਧਾਈਆਂ। ਅੱਜ ਅਸੀਂ ਗੁਰਦੁਆਰਾ ਨਨਕਾਣਾ ਸਾਹਿਬ ਮੌਜੂਦ ਹਾਂ ਤੇ ਸਾਡੇ ਨਾਲ ਚੜ੍ਹਦੇ ਪੰਜਾਬ ਤੋਂ, ਅੰਮ੍ਰਿਤਸਰ ਤੋਂ, ਮੇਰੇ ਪਹਿਲੇ ਸ਼ਹਿਰ ਤੋਂ, ਮੇਰੇ ਵੱਡਿਆਂ ਦੇ ਸ਼ਹਿਰ ਤੋਂ ਦੋ ਸਾਡੇ ਨਾਲ ਗੁਰਚਰਨ ਜੀ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ ਆਪਾਂ। ਸਤਿ ਸ਼੍ਰੀ ਅਕਾਲ ਜੀ, ਅਸਲਾਮ ਵਾਲੇਕੁਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਜੀ ਨਾਂ ਦੱਸਿਓ ਪਹਿਲਾਂ, ਨਾਂ ਕੀ ਤੁਹਾਡਾ? ਮੇਰਾ ਨਾਮ ਗੁਰਚਰਨ ਸਿੰਘ ਬਾਈ ਉਰਫ। ਗੁਰਚਰਨ ਸਿੰਘ ਉਰਫ ਬਾਈ? ਹਾਂਜੀ। ਬਾਈ ਬਾਈ ਕਹਿੰਦੇ ਆ? ਹਾਂਜੀ ਹਾਂਜੀ। ਬਾਈ ਜੀ ਉੱਥੇ ਤੁਸੀਂ ਜੌਬ ਕਰਦੇ ਹੋ? ਹਾਂਜੀ, ਐਜੀਪੀਸੀ 'ਚ ਸੇਵਾ ਕਰ ਰਹੇ ਹਾਂ। ਤੇ ਕਿੰਨੀ ਵਾਰੀ ਆਏ ਹੋ? ਪਹਿਲੀ ਵਾਰੀ ਆਏ ਹੋ? ਪਹਿਲੀ ਵਾਰ ਆਏ ਹਾਂ ਜੀ। ਤੇ ਕਿਸ ਤਰ੍ਹਾਂ ਦਾ ਲੱਗ ਗਿਆ ਆ ਕੇ ਪਾਕਿਸਤਾਨ ਆ ਕੇ? ਬਹੁਤ ਹੀ ਮਨ ਨੂੰ ਸਕੂਨ ਮਿਲਿਆ, ਲੋਕਾਂ ਦਾ ਪਿਆਰ ਮਿਲਿਆ। ਪਾਕਿਸਤਾਨ ਦੇ ਲੋਕੀ ਕਹਿੰਦੇ ਸੀ ਐਂ ਨੇ, ਸਾਨੂੰ ਵੱਡੇ ਭਰਾਵਾਂ ਤੋਂ ਵੀ ਆਪਦੇ ਮਾਂ ਪਿਓ ਭੈਣ ਭਾਈ ਨਾਲ ਇੰਨਾ ਪਿਆਰ ਕੀਤਾ ਇੱਥੇ ਦੀ ਸੰਗਤ ਨੇ। ਬਹੁਤ ਹੀ ਮਨ ਖੁਸ਼ ਹੋਇਆ। ਉਹ ਲਫ਼ਜ਼ ਹੀ ਨਹੀਂ ਹੈਗੇ ਕਿਹੜੇ ਲਫ਼ਜ਼ ਅਸੀਂ ਤੁਹਾਨੂੰ ਦੱਸ ਸਕੀਏ। ਆਉਣ ਤੋਂ ਪਹਿਲਾਂ ਕੁਝ ਲੱਗਦਾ ਸੀ ਇਸ ਤਰ੍ਹਾਂ ਦਾ ਤੁਹਾਨੂੰ ਜਦੋਂ ਵੀਜ਼ਾ ਲੈਣ ਲੱਗੇ ਵੀ ਪਾਕਿਸਤਾਨ ਚਲੇ ਗਏ? ਖੁਦਾ ਨਾ ਖਾਸਤਾ ਉਸ 'ਤੇ ਹਾਲਾਤ ਇਸ ਤਰ੍ਹਾਂ ਦੇ, ਕੋਈ ਇਸ ਤਰ੍ਹਾਂ ਦੀ ਗੱਲ ਹੈ ਸੀ? ਵੈਸੇ ਕੋਈ ਇਹੋ ਜਿਹੀ ਤਾਂ ਗੱਲ ਨਹੀਂ, ਕਿਉਂ ਅਸੀਂ ਤਾਂ ਪ੍ਰੋਪਰ ਹੀ ਪਾਕਿਸਤਾਨ ਨਾਲ ਜੁੜੇ ਹੋਏ ਆ, ਕਿਉਂਕਿ ਸੰਗਤ ਸਾਡੇ ਕੋਲ ਜਾਂਦੀ ਰਹਿੰਦੀ ਹੈ ਦਰਬਾਰ ਸਾਹਿਬ। ਠੀਕ ਹੈ ਨਾ ਜੀ। ਇਹ ਕਿਹੜਾ ਮਤਲਬ ਕਰੋਨਾ ਮਾਰੀ ਦਾ ਦੌਰ ਚੱਲ ਰਿਹਾ ਸੀ। ਕਰੋਨਾ ਦੇ ਕਰਕੇ ਥੋੜਾ ਜਿਹਾ ਕਰ ਰਹੇ ਸੀ ਵੀ ਇਸ ਤਰ੍ਹਾਂ ਦਾ ਵੀ ਕਰੋਨਾ ਦਾ ਉੱਥੇ ਮਤਲਬ ਜ਼ਿਆਦਾ ਨਾ ਹੋਵੇ, ਕਿਸੇ ਤਰ੍ਹਾਂ ਦੇ ਹਾਲਾਤ ਨਾ ਹੋਣਾ। ਪਰ ਇੱਥੇ ਆਣ ਕੇ ਸੰਗਤ ਦਾ ਜੋ ਪਿਆਰ ਮਿਲਿਆ, ਮਨ ਨੂੰ ਇੰਨਾ ਸਕੂਨ ਮਿਲਿਆ ਵੀ ਜੀ ਕਰਦਾ ਵੀ ਜਾਈਏ ਨਾ, ਇੱਥੇ ਹੀ ਸੇਵਾ ਕਰੀਏ। ਸਾਨੂੰ ਇੰਨਾ ਪਿਆਰ ਕਰਿਆ ਸੰਗਤ ਨੇ, ਬਹੁਤ ਜ਼ਿਆਦਾ। ਇੱਥੇ ਦੀ ਸਰਕਾਰ ਦਾ ਬੜਾ ਵਧੀਆ ਪ੍ਰਬੰਧ ਸੀ, ਅਰੇਂਜਮੈਂਟ ਸੀ। ਮਤਲਬ ਨਨਕਾਣਾ ਸਾਹਿਬ ਦੀ ਕਿਹੜੀ ਕਮੇਟੀ ਸੀ, ਉਹਨਾਂ ਨੇ ਵਧੀਆ ਰੂਮ, ਰਹਿائش ਦਾ ਪ੍ਰਬੰਧ, ਕਮਰਿਆਂ ਦਾ, ਹੋਰ ਰੋਟੀ ਪਾਣੀ ਦਾ, ਹੋਰ ਮਤਲਬ ਹਰ ਤਰ੍ਹਾਂ ਦਾ, ਕਿਸੇ ਤਰ੍ਹਾਂ ਦਾ ਮਤਲਬ ਕੋਈ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਈ। ਅੱਛਾ, ਇਹਦੇ ਵਿੱਚ ਇੱਕ ਦੱਸਿਓ ਵੀ ਵਖਰੇਵਾਂ ਤੁਹਾਨੂੰ ਕਿੰਨਾ ਕੁ ਲੱਗਾ ਉੱਧਰਲੇ ਪੰਜਾਬ ਨਾਲੋਂ ਇੱਧਰਲੇ ਪੰਜਾਬ ਦਾ? ਰਹਿਣ ਸਹਿਣ ਦੀ ਗੱਲ ਕਰੀਏ, ਬੋਲਣ ਦੀ ਗੱਲ ਕਰ ਲਈਏ, ਖਾਣ ਪੀਣ ਦੀ ਗੱਲ ਕਰ ਲਈਏ, ਮੈਨੂੰ ਤਾਂ ਕੋਈ ਇਹੋ ਜਿਹਾ ਮਹਿਸੂਸ ਨਹੀਂ ਹੋਇਆ। ਸਾਡੇ ਬਜ਼ੁਰਗ ਕਹਿ ਰਹੇ ਸੀ ਵੀ ਮੇਰੇ ਬਜ਼ੁਰਗ ਸਰਦਾਰ ਜੋਗਿੰਦਰ ਸਿੰਘ, ਉਹਨਾਂ ਦਾ ਬਚਪਨ ਇੱਥੇ ਗੁਜ਼ਰਿਆ, 12-13 ਸਾਲ ਦੇ ਸੀ ਕਦੋਂ ਵੰਡ ਹੋਈ ਆ। ਸਾਡਾ ਪਿਛਲਾ ਪਿੰਡ ਰਾਵਲਪਿੰਡੀ ਦੇ ਲਾਗੇ ਆ। ਕਦੋਂ ਫੇਰ ਪਿਛਲੀ ਵਾਰੀ ਆਏਂਗੇ ਤੇ ਆਪਦੇ ਪਿਤਾ ਜੀ ਤੋਂ ਪੁੱਛ ਕੇ ਮਤਲਬ ਪਿੰਡ ਕੋਸ਼ਿਸ਼ ਕਰਾਂਗੇ ਤੁਹਾਡੇ ਭਰਾਵਾਂ ਦੀ ਦੁਆ ਨਾਲ, ਉਹ ਪਿੰਡ ਵੀ ਜਾ ਕੇ ਆਪਦਾ ਘਰ ਦੇਖਾਂਗੇ। ਪਿੰਡ ਪਿੱਛੇ ਰਾਵਲਪਿੰਡੀ ਦੇ ਨੇੜੇ ਦੱਸ ਰਹੇ ਸੀ। ਸਾਡੇ ਵੱਡੇ ਬਜ਼ੁਰਗਾਂ ਦਾ ਕਾਲਿਆਂ ਵਾਲਾ ਖੂਹ ਵੱਜਦਾ ਸੀ। ਠੀਕ ਆ ਨਹੀਂ? ਉਹ ਦੇਖਣ ਦੀ ਮਨ ਦੀ ਖਵਾਇਸ਼ ਹੈ। ਤੇ ਸਾਡੇ ਬਜ਼ੁਰਗ ਉਦੋਂ 12-13 ਸਾਲਾਂ ਦੇ ਸੀ ਕਦੋਂ ਇੱਥੋਂ ਪਾਕਿਸਤਾਨ ਤੋਂ। ਵਖਰੇਵਾ ਨਹੀਂ ਲੱਗਾ ਕੁਝ? ਨਾ ਨਾ, ਬੋਲੀ ਬੜੀ ਪਿਆਰੀ ਹੈ। ਸਾਨੂੰ ਤਾਂ ਐਂ ਲੱਗਦਾ ਵੀ ਕਦੋਂ ਮਤਲਬ ਪਹਿਲਾਂ ਬੱਚੇ ਕਹਿੰਦੇ ਸੀ ਪਾਪਾ ਜੀ ਮਤਲਬ ਉੱਥੇ ਦੀ ਬੋਲੀ ਕਿਵੇਂ ਦੀ ਆ। ਮੈਂ ਉਹਨਾਂ ਨੂੰ ਬੇਟੇ ਵਰਾਂ ਨੂੰ ਟੀਡੀ ਤੋਂ ਕਾਲ ਕਰੀ ਸੀ, ਬੇਟੀ ਨੂੰ ਬੋਲਿਆ ਵੀ ਉੱਥੇ ਇੰਨਾ ਕੁ ਮਨ ਨੂੰ ਸਕੂਨ ਮਿਲ ਰਿਹਾ ਵੀ ਸਾਨੂੰ ਮਹਿਸੂਸ ਹੀ ਨਹੀਂ ਹੋ ਰਿਹਾ ਕਿਸੇ ਤਰ੍ਹਾਂ ਦੀ ਬੋਲੀ ਦਾ।
ਤੇ ਜੀ ਕਰਦਾ ਵੀ ਬੱਚਿਆਂ ਨੂੰ ਵੀ ਅਸਲ 'ਚ ਇੱਕ ਦੂਜੇ ਨੂੰ ਚੰਗੇ ਲੱਗਦੇ ਨਾ, ਸਾਨੂੰ ਤੁਹਾਡੀ ਬੋਲੀ ਚੰਗੀ ਲੱਗਦੀ, ਤੁਹਾਨੂੰ ਸਾਡੀ, ਉਹ ਇੱਕ ਦੂਜੇ ਨੂੰ ਚੰਗੇ ਲੱਗਣ ਦੀ ਵਜ੍ਹਾ ਤੇ ਇਹ ਆ ਵੀ ਮਤਲਬ ਪਤਾ ਨਹੀਂ ਕੀ ਗੱਲ ਹੋ ਗਈ, ਇੰਨਾ ਹੋ ਗਿਆ ਵੀ ਸਾਨੂੰ ਤਾਂ ਮਹਿਸੂਸ ਇਹੀ ਹੋ ਰਿਹਾ ਵੀ ਜੀ ਕਰਦਾ ਵੀ ਸਾਡਾ ਪਿਆਰ ਹੀ ਇੰਨਾ ਬਣਿਆ ਕਿਵੇਂ ਨਾ ਮਤਲਬ ਆਪਦਾ ਨਾਨਕਾ ਪਿੰਡ ਯਾਦ ਆਉਂਦਾ, ਇਸ ਤਰ੍ਹਾਂ ਆਇਆ। ਅੱਛਾ, ਹਾਂਜੀ ਜਦੋਂ ਬਾਰਡਰ ਕ੍ਰਾਸ ਕੀਤਾ ਕਿਹੜੀ ਸ਼ੈ ਸਾਰਿਆਂ ਨੂੰ ਵਧੀਆ ਲੱਗੀ ਪਾਕਿਸਤਾਨ ਦੀ? ਦੇਖੋ ਧਰਤੀ ਤੇ ਇੱਕੋ ਹੀ ਆ, ਚੜ੍ਹਦਾ ਪੰਜਾਬ ਲਹਿੰਦਾ ਪੰਜਾਬ। ਸਾਨੂੰ ਤਾਂ ਇੰਨਾ ਮਨ ਨੂੰ ਖੁਸ਼ੀ ਮਿਲੀ ਕਦੋਂ ਮਤਲਬ ਐਂਟਰ ਹੋ ਗਏ ਨਾ ਉੱਥੇ ਕਾਲ ਚੱਲ ਰਹੀ ਸੀ, ਮਤਲਬ ਬੇਟੀ ਦਾ ਫੋਨ ਆਇਆ, ਬੇਟੀ ਕਹਿੰਦੀ ਪਾਪਾ ਕਿਵੇਂ, ਮੈਂ ਕਿਹਾ ਮੇਰਾ ਤਾਂ ਮਨ ਨੂੰ ਇੰਨਾ ਸਕੂਨ ਮਿਲਿਆ ਇੱਥੇ ਦੀ ਧਰਤੀ ਦੇਖ ਕੇ। ਇੱਕ ਤਾਂ ਛੋਟੀਆਂ ਜਿਹੀਆਂ ਵੈਨਾਂ ਸੀ ਕਿਹੜੀਆਂ ਬੱਸਾਂ, ਮੈਂ ਬੇਟੀ ਨੂੰ ਬੋਲਿਆ ਮੈਂ ਬੇਟੇ ਆ ਦੇਖੋ ਬੱਸਾਂ ਕਿੰਨੀਆਂ ਸੋਹਣੀਆਂ ਨੇ। ਉਹ ਬਹੁਤ ਹੀ ਮਨ ਨੂੰ ਉਹਨਾਂ ਖੁਸ਼ੀ ਮਨਾਈ ਉਹਨਾਂ ਨੇ ਬੱਚਿਆਂ ਨੇ। ਬੱਚਿਆਂ ਨੂੰ ਵਧੀਆ ਲੱਗਾ। ਹੁਣ ਬੱਚਿਆਂ ਦੀਆਂ ਫਰਮਾਇਸ਼ਾਂ ਪੂਰੀਆਂ ਕੀਤੀਆਂ? ਜ਼ਰੂਰ ਕਰਾਂਗੇ ਜੀ। ਕੀ ਮੰਗਾਂ ਆਈਆਂ? ਮੰਗਾ ਤਾਂ ਉਹ ਤਾਂ ਕਹਿੰਦੇ ਵੀ ਪਹਿਲੇ ਨੰਬਰ ਤੇ ਤਾਂ ਨਨਕਾਣਾ ਸਾਹਿਬ ਦਾ ਪ੍ਰਸ਼ਾਦ ਲੈ ਕੇ ਆਏ ਪਾਪਾ ਜੀ, ਕਹਿੰਦੇ ਇੱਕ ਜਲ ਲੈ ਕੇ ਆਏ ਸਰੋਵਰ ਦਾ। ਦੇਖੋ ਹੋਰ ਜੋ ਬਾਜ਼ਾਰ ਉਹਨਾਂ ਨੂੰ ਪਤਾ ਵੀ ਕਰੋਨਾ ਮਾਰੀ ਦੇ ਬਾਜ਼ਾਰ ਘੱਟ, ਬਾਜ਼ਾਰ ਬੰਦ ਨੇ, ਲਾਹੌਰ ਦੀ ਐਂਟਰੀ ਨਹੀਂ ਆ, ਵਧੀਆ ਸ਼ੈਵਾਂ ਉੱਥੋਂ ਲੱਭਦੀਆਂ। ਉਹਨਾਂ ਨੂੰ ਬੱਚਿਆਂ ਨੂੰ ਦੱਸਿਆ ਵੀ ਲਾਹੌਰ ਦਾ ਮਤਲਬ ਜੇ ਹੁੰਦਾ ਨਾ ਲਾਹੌਰ ਜਾਂਦੇ ਤੇ ਬੱਚਿਆਂ ਵਾਸਤੇ ਫਿਰ ਸਾਰਾ ਸਮਾਨ ਲੈ ਕੇ ਆਂਦੇ। ਮਹਾਰਾਜ ਕਿਰਪਾ ਕਰੇ ਗੁਰੂ ਨਾਨਕ ਪਾਤਸ਼ਾਹ ਦੇ ਅੱਗੇ ਤੋਂ ਵਿਸਾਖੀ ਵੇਲੇ ਜਾਂ ਮਤਲਬ ਫਿਰ ਆਏਂਗੇ ਕਦੋਂ, ਉਦੋਂ ਮਤਲਬ 100% ਬੱਚਿਆਂ ਨੂੰ ਵੀ ਨਾਲ ਲੈ ਕੇ ਆਏਂਗੇ। ਜ਼ਰੂਰ ਜੀ, ਸਾਰੀਆਂ ਫੈਮਲੀਆਂ ਨੂੰ ਲੈ ਕੇ ਆਓ ਤਾਂ ਕਿ ਆਉਣ ਜਾਣ ਜਿਹੜਾ ਇਸ ਤੋਂ ਵੀ ਮਜ਼ੀਦ ਅੱਗੇ ਵੱਧ ਸਕੇ, ਪਿਆਰ ਵੱਧ ਸਕੇ। ਕਿੰਨਾ ਕੁ ਸੋਚ ਕੇ ਆਏ ਸੋ ਉਹਦੇ ਮੁਤਾਬਕ ਕਿੰਨਾ ਕੁ ਤਾਂ ਤੁਸੀਂ ਆਪਣੀਆਂ ਫੀਲਿੰਗਸ ਦੀ ਗੱਲ ਕਰੀਏ, ਪਿਆਰ ਦੀ ਗੱਲ ਕਰੀਏ, ਉਹ ਮੁਹੱਬਤ ਦੀ ਗੱਲ ਕਰੀਏ ਜਾਂ ਨਫ਼ਰਤ ਦੀ ਗੱਲ ਕਰੀਏ, ਕੀ ਸੋਚ ਕੇ ਆਏ ਸੋ? ਸੋਚਿਆ ਸੀ ਨਫ਼ਰਤ ਵਾਲੀ ਤਾਂ ਗੱਲ ਹੀ ਨਹੀਂ, ਕਿਉਂ ਮੈਂ ਨਾ ਕਿਹੜੇ ਕਬੱਡੀ ਪਲੇਅਰ ਨੇ ਤੁਹਾਡੇ ਚਿਸ਼ਤੀ ਵਰੀ ਜਾਂ ਹੋਰ ਵੱਟ ਵਰੀ, ਮੈਂ ਇਹਨਾਂ ਦਾ ਫੈਨ ਬਹੁਤ ਆ ਪਹਿਲੇ ਦਿਨ ਤੋਂ ਹੀ। ਸਾਡੀ ਮਤਲਬ ਇੰਡੀਆ ਦੀ ਟੀਮ ਦਾ ਵੀ, ਤੇ ਮੈਂ 4-5 ਤੁਹਾਡੇ ਇਹੋ ਜਿਹੇ ਖਿਡਾਰੀ ਨੇ ਵੱਟ ਵਰੀ ਜਾਂ ਮਤਲਬ ਆਪਣੇ ਦੂਜੇ ਚਿਸ਼ਤੀ ਆ, ਅਸਤਾਬ ਡੋਗਰ, ਇਹਨਾਂ ਦਾ ਫੈਨ ਆ। ਤੇ ਮੈਂ ਤਾਂ ਪਹਿਲੇ ਦਿਨ ਤੋਂ ਹੀ ਮਤਲਬ ਮੈਨੂੰ ਤਾਂ ਕੋਈ ਇਹੋ ਜਿਹਾ ਵਖਰੇਵੇਂ ਵਾਲੀ ਪਿਆਰ ਹੀ ਬਹੁਤ ਮਿਲਦਾ ਇਹਨਾਂ ਨੂੰ ਦੇਖ ਕੇ। ਤਾਂ ਮੈਂ ਤਾਂ YouTube ਦੇਖ ਕੇ ਨਾ, ਦੋਸਤ ਹੋਰ ਤੁਹਾਡੇ ਸਰਕਲ 'ਚ ਹੋਣਗੇ, ਤੁਹਾਡੇ ਗਵਾਂਢੀ, ਤੁਹਾਡੇ ਦੋਸਤ, ਤੁਹਾਡੀ ਫੈਮਿਲੀ 'ਚੋਂ ਰਿਸ਼ਤੇਦਾਰ ਜਿਹੜੇ ਆਉਣਾ ਚਾਹੁੰਦੇ ਹੋਣਗੇ, ਹਾਲੇ ਤੱਕ ਨਹੀਂ ਆ ਸਕੇ, ਉਹਨਾਂ ਨੂੰ ਕੈਮਰੇ ਦੀ ਅੱਖ ਨਾਲ ਕੀ ਸੁਣਾ? ਮੇਰਾ ਤਾਂ ਉਹਨਾਂ ਨੂੰ ਇਹੀ ਹੈ, ਮੇਰੇ ਭਰਾਵਾਂ ਨੂੰ ਜਾਂ ਬਜ਼ੁਰਗਾਂ ਨੂੰ ਵੀ ਇਹੀ ਅਪੀਲ ਹੈ ਵੀ ਉਹੀ ਭਰਾ ਨੇ ਕਿਹੜੇ ਤੁਸੀਂ ਛੱਡ ਕੇ ਗਏ ਸੀ। ਇਹ ਤਾਂ ਮਨ ਦਾ ਵਹਿਮ ਹੈ, ਵਹਿਮ ਕੱਢਣਾ ਪਊਗਾ ਵੀ ਇੰਨਾ ਪਿਆਰ ਜੇ ਅਸੀਂ ਇੱਕ ਕਦਮ ਅੱਗੇ ਕਰਾਂਗੇ ਤੇ ਪਾਕਿਸਤਾਨ 4 ਕਦਮ ਅੱਗੇ ਆਣ ਕੇ ਮਿਲਦਾ। ਸਾਨੂੰ ਪਿਆਰ ਹੀ ਇੰਨਾ ਕਰਦਾ। ਬਹੁਤ ਸ਼ੁਕਰੀਆ ਤੁਹਾਡਾ ਜੀ, ਤੁਹਾਡੇ ਪਿਆਰ ਦਾ, ਮੁਹੱਬਤ ਦਾ ਬਹੁਤ ਸ਼ੁਕਰੀਆ। ਉਮੀਦ ਕਰਦੇ ਹਾਂ ਇਸੇ ਤਰ੍ਹਾਂ ਜਿਵੇਂ ਕੋਸ਼ਿਸ਼ ਕਰੀਦੀ ਹੈ ਤੁਹਾਡੇ ਵਿਊਜ਼ ਜਿਹੜੇ ਨੇ, ਤੁਹਾਡੀ ਗੱਲਬਾਤ ਜਿਹੜੀ ਆ ਉਹ ਮੀਡੀਆ ਦੀ ਰਾਹੀਂ ਰੱਖੀ ਜਾਵੇ ਤਾਂ ਕਿ ਲੋਕਾਂ ਦੇ ਵਿੱਚ ਹੋਰ ਉਤਸ਼ਾਹ, ਪਿਆਰ, ਮੁਹੱਬਤ ਜਿਹੜਾ ਹੋਰ ਵਧੇ। ਕੀ ਕਹਿਣਾ? ਮੈਂ ਮੀਡੀਆ ਦਾ, ਤੁਹਾਡੀ ਮੀਡੀਆ ਦਾ ਧੰਨਵਾਦ ਕਰਦਾ। ਤੁਸੀਂ ਮੇਰੇ ਵੱਡੇ ਭਰਾ ਜੇ, ਮੈਂ YouTube ਤੇ ਦੇਖਦਾ ਰਹਿਣਾ, ਤੁਸੀਂ ਸਟੋਰੀਆਂ ਪਾਉਂਦੇ ਜੇ ਕਦੋਂ, ਤੁਹਾਡੀ ਆਵਾਜ਼ ਦੇਖ ਕੇ ਨਾ ਮੈਨੂੰ ਬੜਾ ਮਹਿਸੂਸ ਹੁੰਦਾ ਵੀ ਮੈਂ ਕਿਹਾ ਵੀ ਆਵਾਜ਼ ਜਮਾਂ ਸਾਡੇ ਨਾਲ ਮਿਲਦੀ ਜੁਲਦੀ ਆ ਬੋਲੀ। ਤੇ ਅੱਜ ਮਨ ਦਾ ਭੁਲੇਖਾ ਵੀ ਮਿਲ ਗਿਆ, ਆਪ ਜੀ ਦੇ ਦਰਸ਼ਨ ਵੀ ਹੋ ਗਏ, ਮਨ ਨੂੰ ਸਕੂਨ ਮਿਲਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਸ਼ੁਕਰੀਆ ਤੁਹਾਡਾ, ਤੁਹਾਡੇ ਪਿਆਰ ਦਾ, ਮੁਹੱਬਤ ਦਾ ਬਹੁਤ ਸ਼ੁਕਰੀਆ, ਤੁਹਾਡੀ ਗੱਲਬਾਤ ਦਾ ਬਹੁਤ ਸ਼ੁਕਰੀਆ। ਬਹੁਤ ਸੋਹਣੀ ਗੱਲਬਾਤ ਕੀਤੀ। ਗੱਲਬਾਤ ਕਰਨ ਦੇ ਸਾਡੇ ਨਾਲ ਜਿਹੜੇ ਆਏ ਸਨ ਦੋਸਤ ਅੰਮ੍ਰਿਤਸਰ ਸਾਹਿਬ ਤੋਂ, ਗੁਰਚਰਨ ਸਿੰਘ ਬਾਈ ਕਹਿੰਦੇ ਆ। ਬਾਈ ਜੀ ਨੂੰ ਵੈਲਕਮ ਪਾਕਿਸਤਾਨ। ਤੇ ਪਾਕਿਸਤਾਨ ਆ ਕੇ ਉਹਨਾਂ ਨੇ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕੀਤਾ। ਫਿਰ ਉਹ ਗੱਲ ਕਰਦਾ ਵੀ ਗੱਲ ਮੂੰਹ 'ਚ ਨਹੀਂ ਪਾਈ ਦੀ, ਜੋ ਐਕਸਪੀਰੀਅੰਸ ਉਹਨਾਂ ਹੰਡਾਇਆ, ਜੋ ਆਪਣਾ ਨੇ ਇੱਥੇ ਆ ਕੇ ਵੇਖਿਆ ਇਹਨਾਂ ਲੋਕਾਂ ਨੇ, ਉਹੀ ਤੁਹਾਡੇ ਤੱਕ ਗੱਲਬਾਤ ਰੱਖੀ ਦੀ, ਉਹੀ ਸ਼ੇਅਰ ਕਰੀਦਾ ਤਾਂ ਕਿ ਇੱਕ ਵਧੀਆ ਇਮੇਜ, ਵਧੀਆ ਫੇਸ ਪਾਕਿਸਤਾਨ ਜਿਹੜਾ ਅਸਲ ਹੈ ਉਹ ਦੁਨੀਆ ਤੱਕ ਰੱਖਿਆ ਜਾਏ, ਦੁਨੀਆ ਨੂੰ ਵਿਖਾਇਆ ਜਾਏ। ਸੋ ਇਸੇ ਉਮੀਦ, ਇਸੇ ਕੋਸ਼ਿਸ਼ ਦੇ ਨਾਲ ਅੱਗੇ ਵਧਦੇ ਹਾਂ। ਹੋਰ ਦੋਸਤਾਂ ਨਾਲ ਗੱਲਬਾਤ ਕਰਾਂਗੇ, ਉਹਨਾਂ ਦੇ ਐਕਸਪੀਰੀਅੰਸ ਸ਼ੇਅਰ ਕਰਾਂਗੇ। ਜੁੜੇ ਰਹੋ ਸਾਡੇ ਨਾਲ ਪੰਜਾਬੀ ਲਹਿਰ YouTube ਚੈਨਲ ਨਾਲ। ਮਿਲਦੇ